ਬੂਬੂ ਜੀ ਉਹਨਾਂ ਦੀ ਕਹਾਣੀ ਦਾ ਉਨਵਾਨ ਹੈ। ਉਹ ਤੁਸੀਂ ਸੁਣੋ, ਵੇਖੋ ਕਿ ਰਾਏ ਸਾਹਿਬ ਸਾਨੂੰ ਕੀ ਦੱਸਣਾ ਚਾਹ ਰਹੇ ਨੇ ਉਸ ਕਹਾਣੀ ਵਿੱਚ। ਰਾਏ ਮੁਹੰਮਦ ਖਾਨ ਨਾਸਰ ਸਾਹਿਬ। असलामुअलैकुम जी। अज दे हवाले नाल एक निकड़ो जी गल ते मुड़ कहानी के जे तां बंदे दे पैर भोए ते हैन ते मुड़ बंदा अपने भार ते खड़ा है, ते जे पैर भोए ते कोई नहीं ते मुड़ बंदा फाहे लगा होया है ते उंदा भार ही उंदी मौत है। आओ अपने भार ते खलोवीए ते आप भी पंजाबी बोलीए, अपनी भोए ते पैर होवन ते वो बड़ी चंगी गल। बूबू जी कहानी है, ये भी अज दे हवाले नाल ही है कि हाय तां साईं इस जूह दे ते बोली दे भी, पर खबरे केड़ी कड़मी दी हा लगी ते अजिहा हनेर घुला जो बोली किदाई ते जू किदाई। उस विसाख दी 14वीं रात दे रत्ती भा मारदे चन्न लू वेख्या ते हुक्के दी नड़ी उंदे ले करदियां होया आख्या, पर अब्बा ये जूआं ते बोलियां किवें ते कदों जोड़ियां होईयां? ये तां एक दूए तू झट नान विसदियां, विथां खिलर के पद किवें बन गईयां। उस डिब दी उणी होई अलाणी मंजी ते पासा परत के नड़ी मुठ च करदियां होया पुछया, जदों बेसबरी सबर नूं झगड़ितियां करन लग पवे ते वसेब उन्हां झगड़ितियां ते ढाह ढाह से उदों ए कड़मी विथ जमदी है। ये आख के वो मुंज दी उणी हुई मंजी तू ही दे आसरे नाल उठिया ते दो त्रै थापियां लै के उस पासे लगे हुए धुएं ते रखन लग पिया जेड़े पास्यों वाह उन्हां ले आउंदी पई आई। ये धुआं उन्हां दी मच्छरदानी हा। उंज एकता दा सब्बा जो घड़िया सो भजना भी पाके ते जो जम्मिया उस मरना भी सार पारे। पर यह कड़मी वेथ छेती कीतियां क्यों नहीं मरदी? अदान हो नहीं गई। वो हो गया सी टाइम, मैं आख्या तू मेरी उतों कहानी आ जानी तो मुझे लेट ना हो जाए। टाइम तो हो गया। जो घड़िया सो भजना भी पाके ते जो जम्मिया उस मरना भी सार पारे। पर यह कड़मी वेथ छेती कीतियां क्यों नहीं मरदी? वो ये पुछदा होया उठिया ते खुली बांदी मझ नूं खुरली ते बन्नण टुर पिया। परों टोके आनी तू मंगरा को पट्ठे भी खुरली विच वगाई आवी, लगदा है खुरली वेली हो गई है जेड़ी पारों मझ रही है खलोणों। जांदे पै नूं प्यो सद के आख्या, उस टोके आनी दी एक गुठ विच पई तूड़ी जेड़ी सजरी गाई होई आई, विचों 4-5 रोग तूड़ी लई। सजरी तूड़ी दी खुशबू नूं सदों तू ही अपने अल्ले सद के उजड़ी कुख दे दुख दसदी आई।
उजड़ी कोख दे दुख दसदी आई ते ਉਹ ਸੋਚਣ ਲੱਗ ਪਉਂਦਾ ਹਾ ਜੋ ਹਮਲ ਸਾਂਭਣ ਔਖਾ ਹੈ ਜਾਂ ਜੰਮਣ। ਮੋੜ ਸਿਰ ਛੰਡ ਕੇ ਤੂੜੀ ਵੱਲੋਂ ਵੇਂਦਾ ਤੇ ਨਿੰਮਾ ਜਿਹਾ ਹੱਥ ਛੱਡਦਾ ਹਾ, ਪਰ ਇਸ ਹਾਸੇ ਦੀ ਬੁੱਕਲ ਵਿੱਚੋਂ ਸਹਿ ਕੁਝ ਸਹਿ ਚਿਰ ਦਿਸਦਾ ਰਹਿੰਦਾ ਹਾ। ਉਸ ਤੂੜੀ ਵਿੱਚ ਥੱਬਾ ਕੋ ਪੱਠੇ ਰਲਾਏ ਤੇ ਮੰਗਰਾ ਕਾਂਡ ਤੇ ਸੱਟ ਕੇ ਖੁਰਲੀ ਅੱਲੇ ਜਾਂਦੇ ਪਏ ਆਖਿਆ, ਇਸ ਮੱਝ ਦੀ ਵੀ ਲਾਤੀ ਨਹੀਂ ਲੱਗਦੀ, ਦੂਏ ਢੋਰ ਵੀ ਤਾਂ ਖੜੇ ਹੀ ਨੇ ਨਾ। ਅੱਧੀਓਂ ਚੋਖੀ ਰਾਤ ਤਾਂ ਇਹਦਾ ਪਿੱਟਣਾ ਪਿੱਟਦਿਆਂ ਹੀ ਲੱਗ ਜਾਂਦੀ ਏ, ਇਹਦਾ ਪਿੱਟਣਾ ਪਿੱਟਦਿਆਂ ਹੀ ਲੱਗ ਜਾਂਦੀ ਏ। ਐਡੇ ਖੁਰਲੀ ਤੇ ਛੁਰਾ ਪਵੀ ਦੇਹ ਚੜ ਲੈਣ ਦੇ, ਤੇਰਾ ਵੀ ਦਾਰੂ ਕਰ ਲੈਣਾ ਹੈ ਜੇ ਤੇਰਾ ਰਿੰਗਾਟ ਸਾਡੇ ਮੰਗਰੂ ਲੈ ਜਾਵੇ ਨਵੀਂ ਦੁੱਧੀ ਹੋਣ ਦੇ ਬੜੇ ਚਾਅ ਨੇ ਤੈਨੂੰ। ਉਸ ਕਾਵੜ ਨਾਲ ਮੁੱਕ ਉਗੇਰ ਕੇ ਆਖਿਆ, ਖੁਰਲੀ ਤੂੰ ਪ੍ਰਤੀ ਕੇ ਮੰਜੀ ਤੇ ਬੰਦੇ ਪੈ ਨੂੰ ਪਿਓ ਆਖਿਆ, ਬੱਚਿਆ ਆਂਦਾ ਪਿਆ ਹਾਂ ਜੋ ਵਿੱਥ ਛੇਤੀ ਕਿਉਂ ਨਹੀਂ ਮਰਦੀ। ਇਸ ਕੜਮੀ ਦੀ ਕਿਹੜੀ ਦੱਸਾਂ, ਵਿੱਥ ਤਾਂ ਜੰਮਦੀ ਸਦੀਆਂ ਦਾ ਥਾਪੜਾ ਕਾਂਡ ਤੇ ਲੈ ਕੇ, ਇਹਦੇ ਕੋਲ ਆਪਣੀ ਮੌਤ ਕੋ ਨਹੀਂ ਹੁੰਦੀ, ਇਹ ਤਾਂ ਕੁੱਖੋਂ ਨਿਕਲਦੀ ਆਪਣੀ ਮੌਤ ਨੂੰ ਖਾ ਕੇ। ਹਾਂ ਅੱਬਾ ਇੱਕ ਹੋਰ ਦੱਸੇ ਨਾ, ਇਹ ਵਿੱਥ ਕਿਹੜੀ ਕੁੱਖੋਂ ਨਿਕਲਦੀ ਹੈ, ਇਹਦੀ ਵੀ ਕੋਈ ਕੁੱਖ ਹੁੰਦੀ ਹੈ ਭਲਾ। ਹੁਣ ਉਹ ਪਿਓ ਦੇ ਮੂੰਹ ਵੱਲੋਂ ਇੰਜ ਵੇਂਦਾ ਪਿਆ ਹਾ ਜਿਵੇਂ 12 ਟੈਣੀ ਦਾ ਖਿਡਕਾਰੀ ਚੰਗਾ ਚਾਲਾ ਚੱਲ ਕੇ ਦੂਏ ਦੇ ਮੂੰਹ ਵੱਲੋਂ ਵੇਂਦਾ ਹੈ। ਪਿਓ ਦਾ ਠੱਡਾ ਸਾਹ ਸੁਣ ਕੇ ਖੁਰਲੀ ਤੇ ਖੜੇ ਢੋਰਾਂ ਕੰਨ ਚਾਏ ਤੇ ਤਰਠਿਆਂ ਹੋਇਆਂ ਆਂਗ ਇੱਕ ਦੂਏ ਨੂੰ ਵੇਖਣ ਲੱਗ ਪਏ। ਪਿਓ ਪੁੱਤਰ ਦੇ ਸੀਨੇ ਨੂੰ ਡੂੰਘਾ ਜਿਹਾ ਵੇਖਿਆ ਤੇ ਰੋਣ ਇੱਕੇ ਬੁਲਾਰੇ ਨਾਲ ਆਖਿਓ ਸੂ, ਲਹੂ ਦੀਆਂ ਕੱਦਾਂ ਦਾ ਵਲਗਣ ਜਿਹਨੂੰ ਦਿਲ ਆਂਦੇ ਨੇ, ਇਸ ਕੜਮੀ ਦੀ ਕੁੱਖ ਹੈ। ਦਿਲ ਭਸਰੀ ਮਿੱਟੀ ਦੀ ਉਹ ਠਾਲੇ ਜਿੰਦੇ ਵਿੱਚ ਪਏ ਹੋਏ ਸੋਰੇ ਨੂੰ ਗਪਾੜ ਬਣਨ ਲੱਗਿਆਂ ਚੋਖਾ ਚਿਰ ਕਦੋਂ ਲੱਗਦਾ ਹੈ। ਛਾਲਾ ਵੰਨੇ ਰੋੜ ਨਾ ਜਾਵਣ, ਰੁੜਦੇ ਵੰਨੇ ਰਾਖਿਓਂ ਚੋਰ ਬਣ ਜਾਂਦੇ ਨੇ। ਉਹ ਕੁਝ ਹੋਰ ਪੁੱਛੂ ਹੀ ਹਾ, ਜੇ ਵਾਹ ਦੇ ਬੁੱਲੇ ਤੇ ਸਵਾਰ ਇੱਕ ਬੁਲਾਰਾ ਉਹਨਾਂ ਦੇ ਕੰਨੀ ਪਿਆ, ਕੋਈ ਆਂਦਾ ਪਿਆ ਹਾ, ਕਰਨਾ ਹੋਇਆ ਖੁਦਾ ਦਾ ਤੇ ਖੁਦਾ ਦੇ ਰਸੂਲ ਦਾ, ਅੱਲਾ ਬਾਦਸ਼ਾਹ ਹੈ ਤੇ ਨਬੀ ਵਜ਼ੀਰ ਹੈ, ਕੀ ਗੱਲ ਦਾ ਮਚਕੂਰ ਹੈ, ਖੁਦਾ ਜਾਣੇ ਸਾਚੇ ਜਾਂ ਕੂੜੇ, ਚਗਤਿਆਂ ਦਾ ਰਾਜ ਬੂਏ ਤੇ ਖੜਾ ਹਾ, ਜਦੋਂ ਰਾਮੂ ਦੇ ਘਰ ਮਿਰਜ਼ਾ ਜੰਮਿਆ। ਬੁਲਾਰਾ ਅਗਾਂ ਲੱਗ ਗਿਆ ਤੇ ਚੁੱਪ ਉਹਨਾਂ ਦੇ ਕੋਲ ਰਹਿ ਗਈ। ਪਿਓ ਵੱਲੋਂ ਪਾਸਾ ਵਾਟ ਕੇ ਉਹ ਸੋਚਣ ਲੱਗ ਪਿਆ, ਜੋ ਆ ਮੰਨੀ ਮਿਰਾਸੀ ਜਦੋਂ ਦਿਲ ਹੋਵੋ ਸੂ ਕਹਾਣੀ ਸੁਣਾਵੇ ਤੇ ਮੁੜ ਬੜੀਆਂ ਪੀਠਾਂ ਤੇ ਠੁੱਕਾਂ ਨਾਲ ਸੁਣਾਉਂਦਾ ਹੈ। ਉਹਦਾ ਦਿਲ ਹਾ ਜੋ ਵਾਹ ਦਾ ਬੁੱਲਾ ਉਹਨਾਂ ਦੇ ਕੋਲ ਜੱਟ ਖਲੋਂਦਾ, ਪਰ ਵਾਹ ਨੂੰ ਤਾਂ ਖਲੋਣ ਦਾ ਵਾਲੀ ਕੋਈ ਨਹੀਂ। ਐਡੀਆਂ ਡੂੰਘੀਆਂ ਤੇ ਵਾਲਾਂ ਵਾਲੀਆਂ ਤੇਰੇ ਕੋਲ ਕਿੱਥੋਂ ਆਉਂਦੀਆਂ ਨੇ, ਜਿਨ੍ਹਾਂ ਦਾ ਟੁੰਗ ਕੋਈ ਵਾਥਰੀ ਟੋਬਾ ਹੀ ਹੈ ਜੇ ਟੁੱਬੀ ਮਾਰ ਕੇ ਕੱਢ ਲਿਆਵੇ। ਮੈਂ ਤਾਂ ਅਜੇ ਕੱਢੇ ਤੇ ਬਹਿ ਕੇ ਲੱਪ ਪਾਣੀ ਨਾਲ ਹੋਠ ਗਿੱਲੇ ਕਰਨ ਵਾਲਿਆਂ ਵਿੱਚੋਂ ਆ। ਵਿੱਥ ਦੀ ਕੁੱਖ ਤਾਂ ਦਿਲ ਹੋਇਆ, ਮੰਨ ਲਿਆ, ਪਰ ਹੁਣ ਜੇ ਕੋਈ ਲੱਭੂ ਬਣੇ ਜੋ ਬੋਲੀ ਤੇ ਜੂਹ ਦੀ ਕੁੱਖ ਕੌਣ ਤੇ ਕਿੱਥੇ, ਉਸ ਪਿਓ ਵੱਲੇ ਮੁੜ ਪਾਸਾ ਪਰਤ ਲਿਆ ਤੇ ਪੁੱਛਿਆ, ਇਹ ਵੀ ਕਰ ਲੈਨੇ ਆ, ਪਰ ਭਾਲੂ ਇੱਕ ਹੋਰ ਦੱਸੇ ਨਾ, ਅੱਜ ਦੇ ਤਿਰਤਾਂਦੇ ਕੋਲ ਚੜ੍ਹਦੀ ਬਹਿਣੀ ਅੱਲੇ ਲਗਾ ਜਾਨਾ ਹੈ, ਖੈਰ ਤਾਂ ਹਈਆ। ਪੁੱਤਰ ਖੁੰਨੇ ਚ ਆ ਕੇ ਮੱਥੇ ਤੇ ਵਾਟ ਘਾਤ ਕੇ ਪੁੱਛਿਆ
भाग भरी दा पता लैन गया। केड़ी भाग भरी? उआ जेड़ी थें दी चढ़दी गोठ वाली हवेली च रहांदी है, उआ पंजां पुत्तरां वाली जिन्नू शरीकां दे अड्डे चढ़े पंजे छड्ड के लांदी भैणी वखरे होए बैठे ने। ओनू की होया है? अगले दिन तां चंगी भली आई। पुत्तर हैरानी नाल पुछया, मैनू किसे कड़मे दस्या हा जो वो गूंगी हो गई है, पर शुक्र है अजे कुछ गूं गां कर लैंदी है। चलो जे पुत्तर नहीं भी चंगे ते रब तां चंगियों भी चंगा है ना। जिंदी बांह वो फद लवे उंदे तां भुन्ने भी उगदे वेखे ने। तू हुण अगली दस जेड़ी भालू पुछी आई। उस प्यो नू आख्या ते चोटी पर ने आसमान अल्लू वेखण लग पिया। जू ते बोली नू वसेब जमदा है ते वसेब नू वसों। वसेब जूआं ते बोलियां दी कोखे इस जिवें दी रात जू ते बोली दे जुस्से नू देनी है। जुस्से उस हिसाब नाल वधना फुलना हुंदा है। ये आख के उस चुप ताण लई ते सोचण लग पिया, जू इस वसों ते वसेब रल के साडे दोवां प्यो पुत्रां दे लेखां विच उमरां दा जगराता क्यों लिख छड्डिया? सानू अपने ही माल दा सारी सारी रात भारा क्यों देना पौंदा है? साडा सुख इस जगराते दा खाज क्यों बन गया? अब्बा चुप क्यों कर गया? गूंगियां तां नहूं लड़ गईयां? पुछियां दोयां आन। दसी कोई दूई विसार बैठा है। उस उबासी डकदे होए आख्या। उस उबासी डकदे होए आख्या, मैं पुत्रां वांगर पालिया इनू गत गत सावा घा। तू चढ़ना है अपनी शौक नू, मेरी बक्की नींद ना जा। एक बारी मुड़ बुले ते बैठा बुलारा ये आंधा होया उन्हां दे कोलू दी लग गया। विसारी तो कोई नहीं, बस एवें झट गवेड़ी पै गया। सुन भुल तां कोई ना, कुछ कुछ पता तां है ही। मैनू मुड्ढू ला तू ही डेरे विच जा के पग वलां दी भरें विच बाण दी हिलतर तां आई, पर अज नहीं ते कदी नहीं। डेरे सुंगड़ के बैठकां बन गईयां, लाइयां चोरां दी दलाली मल लई ते रोजा वेले नू खावन लग पिया। ना वो पग्गां रहीआं ते ना वो पग वाल। ना वो पग्गां रहीआं ते ना वो पग वाल। चरोकणियां गल्लां ने जदों जू ते बोली रल के रहांदे आए। हुक्के बखदे ते डेरे वसदे आए। हुक्के बखदे ते डेरे वसदे आए। वणा ते पीलू सौंदियां हान। रूआं पूरे कद नाल खिड़दियां आईयां। उदों दे कुछ बुढ़े सांभी वाना, पर अज ना वो कत्तण वाले दिसदे ने ते ना ही उड़न वाले। पर अब्बा करिए ते की करिए? तंद विगड़ी दा उपाऽ तां हो जांदा है, पर ताणी विगड़ी नू केड़ा गड्डे? पुत्तर नींदर इच डुबदे बुलारे नू तोल दे के आख्या। डिग्गी डालियां ना तां भद मुकदे ने ते ना बीज। साह लैण आस्ते भी बंदे नू कुछ रुका तां करना ही पौंदा है। सुख दा साह भी उदों ही पैर पटदा है जदों उन्नू सारा जुस्सा रल के टोरे। फोटक मौत है, ढाए तू फुटियां जोड़ियां, भावें जबरू ते निजाम दियां होवन ते भावें जू ते बोली दियां, उन्हां कोल मौत रह जांदी है ते या मुड़ मौत दा डर। सुनी दे जू किना वसों नू सद मारिया है। जू रल के सोरे नू गपाड़ बनन तू भालू ही दब घुट लवीए, भावें पैरां दियां अड्डियां नाल ते भावें हत्थां दियां पोचियां नाल। इदों अगां हनेर वाली गल होर केड़ी होनी है? जो मां पुत्तरां नू सद मारे, मां पुत्तरां नू सदे ते पुत्तर कन्ना भी ना धरन। उन्हां कोलों अपनी मां दे सद भी ना स्यापन। बोला हो गया है या जान के हुंगारा नौ पिया दिंदा। प्यो ये आख के पुत्तर अल्लू वेख्या जेड़ा घूक सुत्ता पिया हा। उंदा ठड्डा साह अगे नालों चोखा उचेरा भी हा ते लमेरा भी।
पर इस वारी ਉਹਨੂੰ ਢੋਰਾਂ ਕੋਈ ਨਾ ਗੌੜਿਆ। ਬਸ ਇੱਕ ਉਸ ਮੱਝ ਕੰਨੀ ਪਰਤਾ ਕੇ ਵੇਖਿਆ ਤੇ ਹੌਲੀ ਜਿਹੀ ਰਿੰਗੀ। ਉਹਦੇ ਠੱਡੇ ਸੀਤ ਹੋਠਾਂ ਵਿੱਚੋਂ ਉਬਲਦੀ ਹਾ ਬੋਲੀ, ਕਿਹੜੇ ਵੇਲੇ ਸੌਂ ਗਿਆ ਮੇਰੀ ਜੂਹ ਦਿਆ ਰਾਖਿਆ। ਮੁੜ ਬੁਲਾਰਾ ਉਹਨਾਂ ਦੇ ਕੋਲੋਂ ਦੀ ਲੱਗਦਾ ਹੋਇਆ ਆਖ ਗਿਆ, ਤੈਨੂੰ ਕਿੱਥੋਂ ਨੀਂਦਰਾਂ ਆ ਗਈਆਂ, ਮੈਨੂੰ ਖਤਰੇ ਹੋਰ, ਮੈਂ ਹਾੜਾ ਪਾਉਣੀ ਆ ਰੱਬ ਦਾ, ਤੂੰ ਘੋੜੀ ਅਗਾਂ ਨੂੰ ਤੋੜ। ਤੇ ਮੁੜ ਮੌਤ ਰੰਗੀ ਚੁੱਪ। ਹੁਣ ਉਹ ਅਸਮਾਨ ਅੱਲੋਂ ਵੇਂਦਾ ਪਿਆ ਹਾ। ਉਸ ਵੇਖਿਆ ਖੱਟੀ ਭਾ ਮਾਰਦਾ ਚੰਨ ਕਿਦਾਈ ਤੇ ਖਿੱਤੀਆਂ ਕਿਦਾਈ। ਇੱਕ ਤਾਰਾ ਚੰਨ ਦੇ ਨੇੜੇ ਹੋ ਕੇ ਜਾਂ ਤਾਂ ਕੁਝ ਪੁੱਛਦਾ ਪਿਆ ਹਾ ਤੇ ਜਾਂ ਮੁੜ ਦੱਸਦਾ ਪਿਆ ਹੋਣਾ ਹੈ। ਉਹਨੂੰ ਲੱਗਾ ਜਿਵੇਂ ਤਾਰਾ ਆਂਦਾ ਪਿਆ ਹੈ, ਇਹ ਜੂ ਹੁਣ ਛੱਡ ਚੱਲੀਏ, ਇੱਥੇ ਸੋਰਾ ਗਪਾੜ ਬਣੂ ਬਣਦਾ ਹੈ ਤੇ ਗਪਾੜ ਵੰਨੇ ਰੋੜ ਛੱਡਦੇ ਨੇ। ਉਸ ਕਾਲ ਨਾਲ ਉਦੋਂ ਮੂੰਹ ਫੇਰ ਲਿਆ ਤੇ ਉਹਦੀ ਨਜ਼ਰ ਉਸ ਧੂਏਂ ਤੇ ਜਾ ਪਈ ਜਿੱਥੇ ਥਾਪੀਆਂ ਧੂੰ ਨੂੰ ਮਾਰ ਕੇ ਆਪ ਵੀ ਮੋਈਆਂ ਪਈਆਂ ਹਨ। ਉਹਨਾਂ ਦੇ ਪਿੰਜਰ ਐਨੋ ਐਨ ਪਏ ਹੋਏ ਪਰ ਵਿੱਚ ਸਾਹ ਸੱਤ ਕੋਈ ਨਾ। ਉਸ ਘਾਬਰ ਕੇ ਆਪਣੇ ਸੀਨੇ ਨੂੰ ਡਿੱਠਾ, ਜੋ ਉਹਦਾ ਦਿਲ ਵੀ ਕਿਦਾਂ ਚੁੱਪ ਤਾਂ ਨਹੀਂ ਕਰ ਗਿਆ। ਇਹ ਮੌਤ ਰੰਗੀ ਚੁੱਪ ਉਹਦੇ ਜੁੱਸੇ ਵਿੱਚ ਤਾਂ ਨਹੀਂ ਵੜ ਗਈ। ਹੁਣ ਮੰਨੀ ਮਿਰਾਸੀ ਇੰਜਾ ਜਿਵੇਂ ਉਹਨਾਂ ਦੇ ਕੋਲ ਬੈਠਾ ਹੋਵੇ, ਉਹਦਾ ਬੁਲਾਰਾ ਨਿਛਾਬਰ ਸੁਣੀਂਦਾ ਪਿਆ ਹਾਇਆ। ਹੁਣ ਉਹ ਕਹਾਣੀ ਆਪਣੇ ਅਖੀਰ ਨੂੰ ਅਪੜੀ ਖੜੀ ਆਈ। ਉਹ ਆਂਦਾ ਪਿਆ ਹਾ ਤੀਰ ਬੰਨੇ ਪਿਆ ਏ, ਲਾਸ਼ਾਂ ਸਬੂਤੀਆਂ ਪਈਆਂ ਹਨ, ਖਾਨ ਸ਼ੰਬੀਰ ਦੀ ਬੁੱਕਲ ਵਿੱਚ ਅਣਾ ਖਾਈ ਤੇ ਸਿਰ ਤੇ ਪੱਗ ਦਾ ਸ਼ਿਮਲਾ ਉੱਚਾ। ਉਹਦੀ ਵਾਰ ਦੇ ਘੋੜਿਆਂ ਦੇ ਮੂੰਹ ਖੀਵੇ ਅੱਲੇ ਤੇ ਕਾਂਡਦਾਨਾ ਵਾਦ ਅੱਲੇ। ਮੰਨੀ ਚੁੱਪ ਹੋ ਗਿਆ ਤੇ ਨਾਲ ਹੀ ਕਿਸੇ ਮਸੀਤੇ ਅੱਲਾਹੁ ਅਕਬਰ ਆਖਿਆ। ਉਸ ਮੰਜੀ ਦੀ ਹੀ ਤੇ ਉੱਠਣ ਵਾਸਤੇ ਦੋਵੇਂ ਹੱਥ ਰੱਖੇ ਹੀ ਹਾਣ, ਜੇ ਚੜ੍ਹਦੀ ਲਾਹ ਮੱਲੋਂ ਵਾਹ ਦਾ ਬੁੱਲਾ ਆਇਆ। ਥਾਪੀਆਂ ਦੇ ਪਿੰਜਰ ਸੁਆਹ ਹੋ ਗਏ। ਉਹਦੇ ਕੰਨੀ ਡੂਗੀ ਜੇ ਬੂਬੂ ਪਈ। ਊ ਕੋਈ ਹੈ ਜਿਹੜਾ ਜਾ ਕੇ ਮੇਰੇ ਪੁੱਤਰਾਂ ਨੂੰ ਆਖੇ, ਮਾਂ ਲੁਟੀਂਦੀ ਪਈ ਇੰਨੇ, ਕੋਈ ਪੱਟੀ ਵੱਜਦੀ ਇੰਨੇ ਤੇ ਬੰਨ ਲਵਣ। ਉਹ ਸਿਆਣ ਲਿਆ ਹਾ ਜੋ ਊਆ ਬੁਲਾਰਾ ਹੈ ਜਿਹੜਾ ਡੀਗਰ ਕੋਲ ਉਸ ਭਾਗ ਭਰੀ ਦੀ ਹਵੇਲੀ ਵਿੱਚ ਸੁਣਿਆ ਹਾ। ਜਦੋਂ ਭਾਗ ਭਰੀ ਉਹਨੂੰ ਆਖਿਆ ਹਾ, ਮੇਰੇ ਪੁੱਤਰ ਮੇਰਾ ਮੋਈ ਦਾ ਮੂੰਹ ਵੀ ਨਾ ਵੇਖਣ, ਜਿਹੜੇ ਮੈਨੂੰ ਛੱਡ ਕੇ ਲਾਂਦੀ ਭੈਣੀ ਜਾ ਵਸੇ ਨੇ। ਹੁਣ ਉਹ ਮੰਜੀ ਤੋਂ ਉਠੀ ਕੇ ਖੜਾ ਸੋਚਦਾ ਪਿਆ ਹਾ ਜੋ ਮਸੀਤੇ ਜਾਵੇ ਜਾਂ ਬੂਬੂ ਵੱਲੇ। ਉਸ ਆਪਣੇ ਆਪ ਨੂੰ ਆਖਿਆ ਨਮਾਜ਼ ਦੀ ਕਜਾਈ ਤਾਂ ਹੈ, ਪਰ ਜੇ ਬੂਬੂ ਕਜਾ ਹੋ ਗਈ ਤੇ ਮੁੜ ਲੱਥੇ ਭਾੜ ਤੇ ਵਗਦੇ ਦਰਿਆ ਕਦੋਂ ਪਿਛਾਂਟਦੇ ਨੇ। ਹੁਣ ਉਹ ਦੋਵੇਂ ਪਿਓ ਪੁੱਤਰ ਬੂਬੂ ਵੱਲੇ ਭੱਜੇ ਜਾਂਦੇ ਆਏ। ਖਿੱਤੀਆਂ ਤੇ ਤਾਰੇ ਰਲ ਕੇ ਦੁੱਧ ਰੰਗੇ ਚੰਨ ਨੂੰ ਆਪਣੇ ਅੱਲੇ ਸੱਦੇ ਪਏ ਹਨ।